ਦੂਜੀ ਹੈ ਜੀ, ਮੈਂ ਕਿਸ ਯੁੱਗ ਦੀ ਵਸਨੀਕ ਹਾਂ। ਮੈਂ ਕਿਸ ਯੁੱਗ ਦੀ ਵਸਨੀਕ ਹਾਂ, ਰਾਮ ਯੁੱਗ ਦੀ, ਕਲ ਯੁੱਗ ਦੀ ਜਾਂ ਸਪੁਤਨਿਕ ਯੁੱਗ ਦੀ। ਅਜੇ ਵੀ ਰਾਮ ਦੀ ਇਸ ਧਰਤੀ ਤੇ ਸੀਤਾ ਦੇ ਪੈਰੀ ਬੇਵਿਸ਼ਵਾਸੀ ਤੇ ਬਦਨਾਮੀ ਦੀਆਂ ਬੇੜੀਆਂ ਹਨ। ਅੱਜ ਦੀ ਕਦਰ, ਅੱਜ ਵੀ ਖੂਨ ਦੀ ਕਦਰ ਪਸੀਨੇ ਤੋਂ ਵੱਧ ਨਿਤ ਅਸ਼ਵਮੇਘ ਯੱਗ ਹੁੰਦੇ ਹਨ। ਨਿਤ ਇਜ਼ਹਾਰ ਕਰਦੇ ਹਨ ਪੁੱਤ ਪਿਓਆਂ ਸਾਹਮਣੇ ਆਪਣੇ ਕਹਿਰਾਂ ਦਾ, ਆਪਣੇ ਜ਼ਹਿਰਾਂ ਦਾ। ਅੱਜ ਦਾ ਰਾਮ ਸੀਤਾ ਦਾ ਬੁੱਤ ਨਹੀਂ ਬਣਾਉਂਦਾ, ਆਖਦਾ ਹੈ ਉਸ ਸੀਤਾ ਨੂੰ ਅਗਨ ਪ੍ਰੀਖਿਆ ਵਿੱਚੋਂ ਕੱਢਦਾ ਹੈ। ਆਖਦਾ ਹੈ ਉਹ ਮਨ ਦੀ ਗੱਲ ਨਹੀਂ ਕਰੇਗੀ, ਨਹੀਂ ਤੇ ਉਹ ਉਸ ਨੂੰ ਬਨਵਾਸ ਦੇ ਦੇਵੇਗਾ ਉਸ ਦੀ ਮਮਤਾ ਦੇ ਘਰ ਵਿੱਚੋਂ। ਤੇ ਅੱਜ ਦੀ ਸੀਤਾ ਨੇ ਮਨ ਢੋ ਲਿਆ ਹੈ ਚਲਾਕੀ ਨਾਲ, ਹੁਸ਼ਿਆਰੀ ਨਾਲ। ਹੋਰ ਭਾਵੇਂ ਕੁਝ ਨਾ ਬਦਲਿਆ ਹੋਵੇ, ਔਰਤ ਨੂੰ ਆਪਣੇ ਆਪ ਨਾਲ ਰਹਿ ਕੇ ਆਪੇ ਨੂੰ ਲੁਕਾਉਣਾ ਆ ਗਿਆ ਹੈ। ਉਹ ਰੋਜ਼ ਇੱਕ ਫਰੇਬ ਕਰਦੀ ਏ ਆਪਣੇ ਰਾਮ ਨਾਲ, ਆਪਣੇ ਜਨਕ ਪਿਓ ਨਾਲ। ਇਹ ਕਿਹੋ ਜਿਹੇ ਰਾਮ ਨੇ ਅੱਜ ਦੇ, ਇਹ ਕਿਹੋ ਜਿਹੀ ਸੀਤਾ ਹੈ ਅੱਜ ਦੀ। ਕਿ ਮੈਂ ਰਾਮ ਯੁੱਗ ਦੀ ਵਸਨੀਕ ਹਾਂ? ਕਿ ਮੈਂ ਅੱਜ ਦਾ ਰਾਮ ਸੀਤਾ ਦਾ ਬੁੱਤ ਨਹੀਂ ਬਣਾਉਂਦਾ। ਨਿਤ ਨਵੀਂ ਸੀਤਾ ਗਲ ਬਾਹਾਂ ਪਾ ਕੇ ਸੌਂਦਾ ਹੈ, ਨਿਤ ਨਵੀਂ ਸੀਤਾ ਹੰਡਾਉਂਦਾ ਹੈ। ਇਹ ਕਰੈ ਕੈਬਰੇ, ਇਹ ਥਿਰਕਦੇ ਜਿਸਮਾਂ ਦੀ ਅੱਗ, ਨੰਗੀਆਂ ਨਜ਼ਰਾਂ, ਭੁੱਖੀਆਂ ਨਜ਼ਰਾਂ। ਤੇ ਹਰ ਨਿਤ ਕੋਈ ਨਾ ਕੋਈ ਸੀਤਾ ਇਹਨਾਂ ਅਗਨ ਕੁੰਡਾਂ ਵਿੱਚ, ਹਵਸ ਕੁੰਡਾਂ ਵਿੱਚ ਅਗਨੀ ਪ੍ਰੀਖਿਆ ਦਿੰਦੀ ਹੈ। ਕੌਣ ਆਖਦਾ ਹੈ ਯੁੱਗ ਬਦਲ ਗਿਆ ਹੈ? ਇਹ ਤਾਂ ਅਜੇ ਵੀ ਉੱਥੇ ਹੀ ਖੜਾ ਹੈ ਰਾਮ ਯੁੱਗ 'ਤੇ। ਇਹ ਵੱਖਰੀ ਗੱਲ ਹੈ ਕਿ ਮਨੁੱਖ ਰਾਮ ਯੁੱਗ ਤੋਂ ਸਪੁਤਨਿਕ ਯੁੱਗ ਤੱਕ ਆ ਗਿਆ ਹੈ। ਅਜੇ ਵੀ ਕੇਲੇ ਦੇ ਬੂਟੇ ਬੀਜ ਕੇ, ਪਾਣੀ ਦੇ ਕੇ, ਪਰਿਕਰਮਾ ਕਰਕੇ, ਮੰਤਰ ਪੜ੍ਹ ਕੇ ਲੋਕਾਂ ਦੇ ਘਰ ਪੁੱਤ ਜੰਮਦੇ ਹਨ। ਅਜੇ ਵੀ ਔਰਤ ਦੀ ਕਦਰ ਉਸਦੇ ਪੁੱਤਰ ਜੰਮਣ ਨਾਲ ਹੁੰਦੀ ਏ, ਭਾਵੇਂ ਉਹ ਲਵ ਹੋਵੇ, ਭਾਵੇਂ ਕੁਛ ਚੋਰ ਹੋਵੇ ਜਾਂ ਡਾਕੂ। ਬਸ ਔਰਤ ਦੀ ਹੋਂਦ ਤੇ ਪੁੱਤ ਇੱਕ ਰਸੀਦੀ ਟਿਕਟ ਦੀ ਤਰ੍ਹਾਂ ਲੱਗ ਜਾਂਦਾ ਹੈ ਤੇ ਔਰਤ ਮਨਜ਼ੂਰ ਹੋ ਜਾਂਦੀ ਹੈ। ਸੀਤਾ ਤੇ ਅੱਜ ਵੀ ਤੁਹਮਤਾਂ ਹਨ, ਉਹਦੇ ਪੈਰਾਂ ਵਿੱਚ ਜੰਜੀਰਾਂ ਹਨ। ਅੱਜ ਵੀ ਘਰ ਮਰਦ ਦਾ ਹੈ, ਬਦਲਿਆ ਕੁਝ ਵੀ ਨਹੀਂ, ਬਦਲਣਾ ਕੁਝ ਵੀ ਨਹੀਂ। ਵਰਿਆਂ ਦੇ ਵਰੇ ਕਿਸੇ ਅਣਜਾਣ ਦੇ ਪੈਰਾਂ ਤੇ ਝੁਕੇ ਰਹਿਣਾ, ਆਪਾ ਤਿਆਗ ਉਸਦੇ ਘਰ ਨੂੰ ਘਰ ਕਹਿਣਾ, ਆਪਣਾ ਮਨ ਮਾਰ ਦੂਜੇ ਨੂੰ ਪੂਜਣਾ, ਰਹਿਣਾ ਕਿਤੇ, ਜੀਣਾ ਕਿਤੇ, ਮਰਨਾ ਕਿਤੇ। ਕੌਣ ਆਖਦਾ ਹੈ ਯੁੱਗ ਪਲਟ ਗਿਆ ਹੈ? ਇਹ ਤਾਂ ਅਜੇ ਵੀ ਰਾਮ ਯੁੱਗ 'ਤੇ ਖੜਾ ਹੈ, ਬਦਲਦਾ ਕੁਝ ਵੀ ਨਹੀਂ। ਸਿਰਫ ਮਨੁੱਖ ਅੰਦਰੋਂ ਕੁਝ ਕੰਧਾਂ ਢਹਿੰਦੀਆਂ, ਕੁਝ ਨਵੀਆਂ ਉਸਰਦੀਆਂ ਹਨ। ਭਾਵੇਂ ਲੱਖਾਂ ਵੂਮਨ ਈਅਰ ਲੰਘ ਜਾਣ, ਔਰਤ ਉੱਥੇ ਦੀ ਉੱਥੇ ਹੀ ਖੜੀ ਰਹੇਗੀ ਮਰਦ ਦੀ ਦਹਿਲੀਜ਼ 'ਤੇ, ਪਿਆਰ ਦੀ, ਰਹਿਮ ਦੀ ਭਿਖਾਰੀ। ਕਿ ਮੈਂ ਇਸ ਯੁੱਗ ਦੀ ਵਸਨੀਕ ਹਾਂ? ਅਜੇ ਆਖਦੇ ਹੋ ਯੁੱਗ ਬਦਲ ਦਿੱਤਾ ਹੈ। ਰਾਮ ਯੁੱਗ ਤੋਂ ਸਾਇੰਸ ਯੁੱਗ ਤੱਕ, ਸਾਇੰਸ ਯੁੱਗ ਤੋਂ ਸਪੁਤਨਿਕ ਯੁੱਗ ਤੱਕ ਬਦਲਦਾ ਕੁਝ ਵੀ ਨਹੀਂ। ਸਿਰਫ ਜ਼ਬਾਨ ਬਦਲਦੀ ਏ ਜੋ ਅੱਜ ਬੋਲਣਾ ਸਿੱਖ ਗਈ ਹੈ। ਸਿਰਫ ਰਫਤਾਰ ਬਦਲਦੀ ਏ ਤੇ ਰਫਤਾਰ ਤਬਾਹੀ ਹੈ। ਮਨੁੱਖ ਭਾਵੇਂ ਚੰਨ 'ਤੇ ਪੁੱਜ ਗਿਆ ਹੈ, ਚੰਨ ਨੂੰ ਧਰਤੀ 'ਤੇ ਲੈ ਆਵੇ, ਬਦਲਣਾ ਕੁਝ ਵੀ ਨਹੀਂ। ਮੈਂ ਇਸ ਰਫਤਾਰ ਦੇ ਯੁੱਗ ਦੀ ਵਾਸੀ ਹਾਂ। ਆਪਣੇ ਪਤੀ ਦੇ ਘਰ ਰਹਿੰਦੀ ਹਾਂ, ਉਸ ਦੀ ਦਿੱਤੀ ਰੋਟੀ ਖਾਂਦੀ ਹਾਂ, ਰੂਪ ਹੰਡਾਉਂਦੀ ਹਾਂ, ਅੱਗ ਹੰਡਾਉਂਦੀ ਹਾਂ। ਰੋਜ਼ ਆਪਣੇ ਮਨ ਨਾਲ ਰਹਿਣ ਦਾ ਕਹਿਰ ਕਰਦੀ ਕਮਾਉਂਦੀ ਹਾਂ। ਹਰ ਰੋਜ਼ ਮੈਂ ਬੜੀ ਤੇਜ਼ ਕਾਰ ਚਲਾਉਂਦੀ ਹਾਂ। ਨਵੇਂ ਰਫਤਾਰ ਦੇ ਯੁੱਗ ਦੀ ਵਸਨੀਕ ਜੋ ਹਾਂ, ਪਰ ਟੱਪਦੀ ਹਾਂ ਨਿਤ ਉਹੀ ਪੁਰਾਣੀਆਂ ਖਾਈਆਂ ਜੋ ਮਰਦ ਨੇ ਮੇਰੇ ਪੈਰਾਂ ਵਿੱਚ ਪੁੱਟੀਆਂ ਹਨ। ਇਹ ਮਰਦ ਚਾਹੇ ਮੇਰਾ ਪਿਓ, ਚਾਹੇ ਮੇਰਾ ਪਤੀ ਤੇ ਚਾਹੇ ਮੇਰਾ ਪੁੱਤ। ਮੈਂ ਨਿਤ ਆਪਣੇ ਮਨ ਦਾ ਚੰਦਰਮਾ ਧਰਤੀ 'ਤੇ ਉਤਾਰਦੀ ਹਾਂ ਚੋਰੀ, ਉਸ ਨਾਲ ਮਨ ਦੀਆਂ ਗੱਲਾਂ ਕਰਦੀ ਹਾਂ ਚੋਰੀ, ਮਨ ਦੀਆਂ ਸਾਂਝਾਂ ਪਾਉਂਦੀ ਹਾਂ ਚੋਰੀ। ਰੋਜ਼ ਗਵਾਂਢੋਂ ਧੁੱਪ ਦਾ ਟੋਟਾ ਚੋਰੀ ਕਰਕੇ ਆਪਣਾ ਮਨ ਸੇਕਦੀ ਹਾਂ। ਮੈਂ ਕਿਸ ਚੋਰ ਯੁੱਗ ਦੀ ਵਸਨੀਕ ਹਾਂ? ਕਿ ਅਸੀਂ ਸਭ ਚੋਰ ਨਹੀਂ? ਇਹ ਤੂੰ, ਇਹ ਮੈਂ, ਇਹ ਸਵਾਲ ਰੋਜ਼ ਮੌਤ ਵਰਗਾ ਮੂੰਹ ਲੈ ਕੇ ਮੇਰੇ ਸਾਹਮਣੇ ਆਉਂਦਾ ਹੈ। ਮੈਂ ਰੋਜ਼ ਇਸ ਨੂੰ ਟਾਲਦੀ ਹਾਂ। ਇਸ ਸਵਾਲ ਦਾ ਸਾਹਮਣਾ ਕੋਈ ਵੀ ਨਹੀਂ ਕਰ ਸਕਦਾ, ਨਾ ਕੋਈ ਮਰਦ, ਨਾ ਕੋਈ ਔਰਤ। ਮਨੁੱਖ ਸਿਰਫ ਮਨ ਦੇ ਯੁੱਗ ਦਾ ਵਾਸੀ ਹੈ, ਇਹੀ ਬਦਲਦਾ ਹੈ। ਮੈਂ ਕਿਸ ਸਫ਼ਰ ਦੀ ਰਾਹ 'ਚ ਹਾਂ? ਹਰ ਮਨੁੱਖ ਕਿਸੇ ਅਣਜਾਣ ਸਫ਼ਰ ਵੱਲ ਜਾ ਰਿਹਾ ਹੈ, ਪੁੱਜਾ ਕਿਤੇ ਵੀ ਨਹੀਂ, ਪੁੱਜਣਾ ਕਿਤੇ ਵੀ ਨਹੀਂ। ਇਹੀ ਬਦਕਿਸਮਤੀ ਹੈ ਅੱਜ ਦੇ ਮਨੁੱਖ ਦੀ। ਉਹ ਭਾਵੇਂ ਰਾਮ ਹੋਵੇ ਜਾਂ ਸੀਤਾ, ਭਾਵੇਂ ਕੋਈ ਸਧਾਰਨ ਜੀਵ, ਨਿਤ ਮਨ ਦੀ ਪੀੜ ਹੰਡਾਉਂਦਾ ਹੈ, ਨਿਤ ਸ਼ੀਸ਼ੇ ਦਾ ਸਾਗਰ ਤਰਦਾ ਹੈ, ਨਿਤ ਰੇਤ ਦਾ ਸਾਇਰਾ ਲੰਘਦਾ, ਤਪਦੀ ਰੇਤ ਦਾ। ਅਜੇ ਵੀ ਆਖਦਾ ਹੈ ਮੈਂ ਯੁੱਗ ਬਦਲ ਦਿੱਤਾ ਹੈ।